ਅਗਲੀਆਂ ਜਿਹੜੀਆਂ ਖਬਰਾਂ ਹਰਜੋਤ ਸਿੰਘ ਜੀ ਉਸ ਦੇ ਵੱਲ ਵੱਧਦੇ ਜਾਈਏ ਤਾਂ ਹਾਊਸ ਦੇ ਜਿਹੜੇ ਜੀਓਪੀ ਮੈਂਬਰਸ ਆ ਉਹ ਇਸ ਟਾਈਮ ਭੱਜ ਨੱਠ ਕਰ ਰਹੇ ਆ ਵੀ ਹਾਊਸ ਦਾ ਸਪੀਕਰ ਜਿਹੜਾ ਉਹ ਮਿਲੇ। 35 ਦਿਨ ਰਹਿ ਗਏ ਆ। ਮੁਲਕ ਦੇ ਸਰਕਾਰ ਦੀ ਜਿਹੜੀ ਸ਼ਟਡਾਊਨ ਆ ਉਹ ਫੇਰ ਹੋ ਸਕਦੀ ਆ, ਪਰ ਉਹ ਸਮੱਸਿਆ ਦੇ ਉੱਤੇ ਹੱਲ ਉਦੋਂ ਕੀਤਾ ਜਾ ਸਕਦਾ ਜੇ ਹਾਊਸ ਦੇ ਵਿੱਚ ਕੋਈ ਪਹਿਲਾਂ ਸਪੀਕਰ ਹੋਵੇ। ਕੱਲ ਜਿਹੜੇ ਸਟੀਵ ਸਕੈਲਿਸ ਮੈਜੋਰਟੀ ਲੀਡਰ ਆ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ। ਹਾਊਸ ਦੇ ਰਿਪਬਲਿਕਨਸ ਨੇ ਇੰਟਰਨਲੀ ਵੋਟ ਕੀਤੀ ਜਿਮ ਜਾਰਡਨ ਤੇ ਸਕੈਲਿਸ ਦੇ ਵਿੱਚ, ਉਹਨਾਂ ਦੇ ਹੱਕ ਦੇ ਵਿੱਚ ਸ਼ਾਇਦ ਜ਼ਿਆਦਾ ਹੋਏ ਤੇ ਉਹਨਾਂ ਨੂੰ ਲੱਗਾ ਵੀ ਸ਼ਾਇਦ ਬਣ ਜਾਊਗਾ, ਪਰ 20 ਰਿਪਬਲਿਕਨਸ ਉਹਨਾਂ ਦੇ ਵਿੱਚੋਂ ਅਜਿਹੇ ਨਿਕਲ ਆਏ ਜਿਹੜੇ ਫਾਰ ਰਾਈਟ ਵਾਲੇ ਵੀ ਸੀ ਤੇ ਜਿਹੜੇ ਮੋਡਰੇਟ ਵੀ ਸੀਗੇ, ਜਿਹੜੇ ਸਕੈਲਿਸ ਦੇ ਹੱਕ ਦੇ ਵਿੱਚ ਨਹੀਂ ਆਏ। ਤੇ ਉਹਨਾਂ ਨੇ ਦੇਖਿਆ ਵੀ ਭਾਈ ਮੇਰਾ ਗੁਜ਼ਾਰਾ ਨਹੀਂ ਹੋਣਾ, 217 ਵੋਟਾਂ ਬਣਦੀਆਂ ਨਹੀਂ, ਸੋ ਉਹਨਾਂ ਨੇ ਨਾਮ ਹੁਣ ਵਾਪਸ ਲੈ ਲਿਆ। ਅੱਜ ਮੇ ਵੀ ਜਿਹੜੇ ਜਿਮ ਜਾਰਡਨ ਆ ਜਿਹੜੇ ਦੂਜੇ ਨੰਬਰ ਤੇ ਆਏ ਸੀਗੇ ਬੈਟਲ ਦੇ ਵਿੱਚ, ਉਹਨਾਂ ਦਾ ਨਾਮ ਜਿਹੜਾ ਉਹ ਆ ਸਕਦਾ ਹੈਗਾ ਆ। ਉਧਰ ਕੈਲੀਫੋਰਨੀਆ ਦੇ ਮਾਈਕ ਗਾਰਸੀਆ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਰਿਪਬਲਿਕਨ ਪਾਰਟੀ ਵੱਲੋਂ, ਉਹ ਕਹਿੰਦੇ ਆ ਵੀ ਉਹ ਆਪਣਾ ਕੈਂਡੀਡੇਟ ਫਾਰਮ ਭਰਨ ਜਾ ਰਹੇ ਆ। ਅਜੇ ਤੱਕ ਕੋਈ ਜਿਹੜੇ ਚਾਂਸ ਕਿਸੇ ਦੇ ਬਹੁਤੇ ਲੱਗ ਜਿਹੜੇ ਉਹ ਨਹੀਂ ਰਹੇ ਹੈਗੇ। ਕਈ ਕੰਜ਼ਰਵੇਟਿਵ ਕਹਿੰਦੇ ਟੌਮ ਐਮਰ ਜਿਹੜੇ ਨੇ ਰਿਪਰੈਜ਼ੈਂਟੇਟਿਵ, ਉਹਨਾਂ ਨੂੰ ਐਜ਼ ਅ ਯੂਨੀਫਾਈ ਕੈਂਡੀਡੇਟ ਦੇ ਤੌਰ ਦੇ ਉੱਤੇ ਦੇਖ ਰਹੇ ਹੈਗੇ ਆ। ਬਹੁਤ ਸਾਰੇ ਕਹਿ ਰਹੇ ਜਾਂ ਇਹ ਸੋਚਦੇ ਹੋਣਗੇ ਵੀ ਇਹ ਡੈਮੋਕ੍ਰੇਟਾਂ ਦੀ ਕਿਉਂ ਨਹੀਂ ਮਦਦ ਲੈ ਲੈਂਦੇ। ਜੇ ਸਕੈਲੀਜ਼ ਮੰਨ ਲਓ ਇੱਕ ਉਦਾਹਰਣ ਦੇ ਵਜੋਂ, ਕਹਿੰਦੇ ਵੀ ਜੇ ਸਕੈਲੀਜ਼ ਡੈਮੋਕ੍ਰੇਟਾਂ ਦੀ ਮਦਦ ਲੈਣ ਦੇ ਲਈ ਜਾਂਦੇ, ਜਿਹੜੇ 20 ਟੁੱਟੇ ਸੀ ਉਹ ਨੰਬਰ ਹੋਰ ਵੱਧ ਸਕਦਾ ਸੀ। ਉਹਨਾਂ ਨੇ ਕਹਿਣਾ ਵੀ ਤੁਸੀਂ ਡੈਮੋਕ੍ਰੇਟਾਂ ਦੀ ਮਦਦ ਜਿਹੜੀ ਉਹ ਕਿਉਂ ਲਈ ਆ, ਸੋ ਉਹਨਾਂ ਦਾ ਖਲਾਰਾ ਜਿਹੜਾ ਉਹ ਹੋਰ ਜ਼ਿਆਦਾ ਵੱਧ ਜਾਣਾ ਸੀ। ਸੋ ਇਸ ਕਰਕੇ ਕੋਈ ਵੀ ਜਿਹੜਾ ਇਸ ਟਾਈਮ ਰਿਪਬਲਿਕਨ ਕੈਂਡੀਡੇਟ ਆ ਉਹ ਦੂਜੇ ਪਾਸੋਂ ਵੋਟ ਲੈਣ ਤੋਂ ਇਨਕਾਰੀ ਆ, ਉਹਨਾਂ ਦੇ ਨਾਲ ਗੱਲ ਕਰਨ ਤੋਂ ਇਨਕਾਰੀ ਆ। ਕੈਵਿਨ ਮਕਾਰਥੀ ਨੇ ਜਿਹੜਾ ਸ਼ਾਰਟ ਟਰਮ ਗੈਪ ਸੀਗਾ, ਫੰਡਿੰਗ ਗੈਪ ਆ, ਉਸ ਨੂੰ ਪਾਸ ਕਰਨ ਦੇ ਲਈ ਡੈਮੋਕ੍ਰੇਟਾਂ ਦਾ ਸਹਾਰਾ ਲਿਆ ਤੇ ਉਸ ਨੂੰ ਆਪਣੀ ਜੌਬ ਤੋਂ ਜਿਹੜਾ ਆ ਹੱਥ ਧੋਣੇ ਪਏ ਸੀਗੇ। ਸੋ ਹੁਣ ਹਾਲ ਦੀ ਘੜੀ ਅੱਗੇ ਜਿਹੜੇ ਆ ਉਹ ਕਾਫੀ ਕਹਿ ਲਓ ਵੀ ਔਖੇ ਪਾਣੀ ਨੇ, ਇਹਦੇ ਵਿੱਚੋਂ ਕਿੱਦਾਂ ਨਿਕਲ ਕੇ ਆਉਂਦੀ ਹੈ ਜੀਓਪੀ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਇੱਕ ਵੀਕ ਜਿਹੜਾ ਉਹ ਹੋ ਚੁੱਕਾ ਆ, ਹਾਲ ਦੀ ਘੜੀ ਕੋਈ ਨਜ਼ਦੀਕ ਜਾਂ ਦੂਰ ਤੱਕ ਨਜ਼ਰ ਨਹੀਂ ਆ ਰਿਹਾ ਹੈਗਾ ਵੀ ਕੌਣ ਜਿਹੜਾ ਨਵਾਂ ਸਪੀਕਰ ਹੋ ਸਕਦਾ। ਕਿਸੇ ਇੱਕ ਨਾਮ ਦੇ ਉੱਤੇ ਵੀ ਕਹਿ ਲਓ ਵੀ ਮੈਜੋਰਟੀ ਜਿਹੜੀ ਉਹ ਉਹਨਾਂ ਦੀ ਆਪਣੀ ਆ ਨਹੀਂ ਬਣ ਰਹੀ। ਸਲਿਮ ਮੈਜੋਰਟੀ ਹੋਣ ਕਰਕੇ ਥੋੜੇ ਵੀ 5-10 ਵੀ ਇੱਧਰ ਉੱਧਰ ਹੋਣ ਦੇ ਨਾਲ ਉਹ ਸਾਰਾ ਕੁਝ ਹੀ ਤਾਣਾ ਬਾਣਾ ਬਦਲ ਜਾ ਰਿਹਾ ਹੈ ਜੀ। ਜਿਮ ਜਾਰਡਨ ਹੁਣੇ ਪੂਰਾ ਆਪਣਾ ਜਿਹੜਾ ਜ਼ੋਰ ਲਾ ਰਿਹਾ ਆ। ਜੋ ਕੈਂਡੀਡੇਟ ਦੀ ਫਾਰਮ ਆ ਉਹ 1 ਵਜੇ ਈਸਟਰਨ ਟਾਈਮ ਵਾਪਰਨੀ ਆ, ਜਿਹੜੀ ਹੋਣੀ ਹੈਗੀ ਆ। ਉਸ ਟਾਈਮ ਦੇ ਉੱਤੇ ਜੋ ਆਫੀਸ਼ੀਅਲ ਵੋਟ ਕਹਿੰਦੇ ਕਰਨ ਤੋਂ ਪਹਿਲਾਂ ਇਹ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ। ਫਾਰਮਰ ਸਪੀਕਰ ਕੈਵਿਨ ਮਕਾਰਥੀ ਉਹਨਾਂ ਨੇ ABC ਨੂੰ ਦੱਸਿਆ ਵੀ ਜਾਰਡਨ ਨੂੰ ਉਹ ਵੋਟ ਪਾਉਣਗੇ। ਸੋ ਹੋ ਸਕਦਾ ਜੇ ਕੈਵਿਨ ਮਕਾਰਥੀ ਜਿਮ ਜਾਰਡਨ ਨੂੰ ਵੋਟ ਪਾਉਣ ਜਾ ਰਹੇ ਆ ਤੇ ਉਹਨਾਂ ਦੇ ਜਿਹੜੇ ਕੁਛ ਚਾਂਸ ਬਣ ਜਾਣ। ਕਲੋਜ਼ ਡੋਰ ਸੈਸ਼ਨਸ ਆਲਰੇਡੀ ਜਿਹੜੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ ਚੱਲ ਰਹੇ ਹੈਗੇ ਆ ਜੀ। ਡੈਮੋਕ੍ਰੇਟ ਪਾਰਟੀ ਦੀ ਜਿਹੜੀ ਵਿਪ ਆ ਕੈਥਰੀਨ ਐਮ ਕਲਾਰਕ, ਉਹਨਾਂ ਨੇ ਹਾਊਸ ਡੈਮੋਕ੍ਰੇਟਸ ਨੂੰ ਨੋਟ ਘਾਲਤਾ ਆ, ਕਹਿੰਦੇ ਵੀ ਇੱਥੇ ਰਿਓ, ਟਾਊਨ 'ਚ ਰਿਓ, ਪਤਾ ਨਹੀਂ ਕਿਹੜੇ ਟਾਈਮ ਜਿਹੜੀ ਉਹ ਵੋਟ ਪਾਉਣ ਦੀ ਲੋੜ ਪੈ ਸਕਦੀ ਹੈ। ਜਿਹੜੇ ਟੌਮ ਐਮਰ ਦਾ ਨਾਮ ਲਿਆ ਜਾ ਰਿਹਾ ਸੀ, ਜਿਹੜੇ ਕੰਜ਼ਰਵੇਟਿਵ ਐਜ਼ ਉਸ ਨੂੰ ਯੂਨੀਫਾਈਮ ਕੈਂਡੀਡੇਟ ਦੇ ਵਜੋਂ ਦੇਖ ਰਹੇ ਆ, ਉਹ ਇੱਕ ਮਿਨੀਸੋਟਾ ਦੇ ਰਿਪਬਲਿਕਨ ਪਾਰਟੀ ਦੇ ਜਿਹੜੇ ਉੱਥੋਂ ਦੇ ਹੈਗੇ ਨੇ, ਇਹ ਉਹ ਦੂਜੀ ਪਾਰਟੀ ਦੇ ਰਿਪਬਲਿਕਨ ਪਾਰਟੀ ਦੇ ਮੈਜੋਰਟੀ ਵਿਪ ਦੇ ਵਜੋਂ ਇਸ ਟਾਈਮ ਭੂਮਿਕਾ ਜਿਹੜੀਆਂ ਉਹ ਨਿਭਾ ਰਹੇ ਆ। ਹਾਊਸ ਦੇ ਰਿਪਬਲਿਕਨਸ ਨੇ ਹੁਣ ਤੱਕ 2 ਪੂਰੇ ਹਫ਼ਤੇ ਫਲੋਰ ਦਾ ਜਿਹੜਾ ਟਾਈਮ ਆ ਉਹ ਨਸ਼ਟ ਕਰ ਦਿੱਤਾ, ਖਰਾਬ ਕਰ ਦਿੱਤਾ। ਇਹ ਇਹਨਾਂ ਦੇ ਆਪਣੇ ਜਿਹੜੇ ਥੀਏਟਰਿਕਸ ਚੱਲ ਰਹੇ ਆ, ਕੋਈ ਬੰਦਾ ਜਿਹੜਾ ਉਹ ਨਾ ਲੱਭਣ ਦੇ ਜਿਹੜੇ ਉਹ ਕਰਕੇ। ਅੱਜ ਦੇ ਦਿਨ ਦੇ ਵਿੱਚ ਕੀ ਹੋਊਗਾ ਅਜੇ ਤੱਕ ਕੋਈ ਵੀ ਨਹੀਂ ਪਤਾ। ਸਪੀਕਰ ਪ੍ਰੋ ਟੈਂਪੋਰ ਜਿਹੜੇ ਨੇ ਪੈਟਰਿਕ ਮੈਕਹੈਨਰੀ, ਕੈਵਿਨ ਮਕਾਰਥੀ ਦੇ ਗੂੜੇ ਜਿਹੜੇ ਫਰੈਂਡ ਆ, ਉਹ ਕਹਿੰਦੇ ਆ ਵੀ ਸਭ ਮੀਟਿੰਗਾਂ ਜਿਹੜੀਆਂ ਉਹ ਇਸ ਟਾਈਮ ਚੱਲ ਰਹੀਆਂ ਹੈਗੀਆਂ ਆ। ਦੇਖੋ 217 ਇਹਨਾਂ ਦੇ ਨੂੰ ਚਾਹੀਦੀਆਂ, ਕੁੱਲ ਇਹਨਾਂ ਦੇ ਕੋਲ 221 ਵੋਟਾਂ ਨੇ। 5-10 ਦੇ ਨਾਲ ਹੀ ਸਾਰਾ ਜਿਹੜਾ ਆ ਪਾਸਾ ਪਲਟ ਰਿਹਾ ਹੈਗਾ ਆ। ਸੋ ਹਾਲ ਦੀ ਘੜੀ ਕੁਛ ਜਿਹੜਾ ਉਹ ਨਹੀਂ ਜਿਹੜਾ ਉਹ ਬਣ ਰਿਹਾ ਹੈਗਾ। ਲੈਟਸ ਸੀ ਕੀ ਜਿਹੜਾ ਅੱਗੇ ਬਣਦਾ ਆ, ਕਿਉਂਕਿ ਜਦੋਂ ਕੈਵਿਨ ਮਕਾਰਥੀ ਵੀ ਬਣੇ ਸੀਗੇ ਸਪੀਕਰ, 15 ਵਾਰੀ ਵੋਟ ਜਿਹੜੀ ਉਹ ਕਰਾਉਣੀ ਪਈ ਸੀਗੀ। ਐਟਲੀਸਟ ਉਦੋਂ ਇੱਕ ਕੈਂਡੀਡੇਟ ਦੇ ਉੱਤੇ ਹੀ ਵਾਰ-ਵਾਰ ਵੋਟ ਹੋ ਰਹੀ ਸੀ। ਹੁਣ
ਅਜੇ ਤੱਕ ਇਹਨਾਂ ਕੋਲ ਕੈਂਡੀਡੇਟ ਵੀ ਨਾਮਜ਼ਦ ਕਰਨ ਦੇ ਲਈ ਉਹ ਨਹੀਂ ਬਣ ਰਿਹਾ ਹੈਗਾ।